ICE San Francisco and partners take transnational criminal off the streets in California. ਇਹਦੇ ਕੋਲ ਇਲੀਗਲ ਹਥਿਆਰ ਨੇ ਔਰ ਇਹ ਬਹੁਤ ਐਕਟਿਵਲੀ ਐਂਗੇਜ ਹੈ ਕ੍ਰਿਮੀਨਲ ਐਕਟੀਵਿਟੀ 'ਚ US 'ਚ ਵੀ ਔਰ ਅਬਰੋਡ ਵੀ। ਇਹਦੇ ਕੋਲ ਲੋਡਡ ਫਾਇਰ ਆਰਮ ਸੀ, ਨਾਟ ਬੀਇੰਗ ਦਾ ਰਜਿਸਟਰਡ ਓਨਰ ਆਫ ਲੋਡਡ ਫਾਇਰ ਆਰਮ। ਫਿਰ ਜਿਹੜੀ ਉਹਦੇ ਕੋਲ ਵਹੀਕਲ ਸੀ ਉਹ ਵੀ ਚੋਰੀ ਕੀਤੀ ਹੋਈ ਸੀ। ਜਦੋਂ ਇਹਦੇ ਘਰ 'ਚ ਛਾਪਾ ਮਾਰਿਆ ਗਿਆ ਤੇ 7 ਵੈਪਨ ਵੀ ਰਿਕਵਰ ਹੋਏ ਨੇ। ਵੀਜ਼ਾ ਫਰਾਡ, US ਐਮਬੈਸੀ ਕੈਂਸਲਸ 2000 bought booked appointments. Some agents also provide huge sums of money to visa applicants on commission basis to help them convince the embassy officials that they could afford their stay in the country. दर्शकों ब्रेक के बाद थोड़ा भरपूर स्वागत है। सो इस गलबात करन जा रहे हैं कि अमरीकन इमीग्रेशन कस्टम इन्फॉर्मेंस ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਕਿ ਉਹਨਾਂ ਨੇ ਗੁਰਦੇਵ ਸਿੰਘ ਨਾਂ ਦੇ ਇੱਕ 23 ਸਾਲਾ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦਾ ਸਬੰਧ ਭਾਰਤ ਵੱਲੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਨਾਲ ਹੈ। ਗੁਰਦੇਵ ਸਿੰਘ ਤੋਂ ਬਹੁਤ ਸਾਰੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਜਿਹੜਾ ਅਮਰੀਕਾ ਦੇ ਵਿੱਚ ਇਲੀਗਲ ਔਰ ਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਮਾਹੌਲ ਬਣਿਆ ਹੋਇਆ ਹੈ, ਇਹ ਠੀਕ ਹੈ। ਸਾਡੀਆਂ ਹਮਦਰਦੀਆਂ ਉਹਨਾਂ ਆਪਣੇ ਧਰਤੀ ਦੇ ਜਾਈਆਂ ਨਾਲ ਵੀ ਨੇ ਜਿਹੜੇ ਬੜੇ ਔਖੇ ਹਾਲਾਤਾਂ 'ਚੋਂ ਉੱਥੋਂ ਨਿਕਲਦਿਆਂ, ਭਾਵੇਂ ਉਹਨਾਂ ਨੇ ਏਜੰਟਾਂ ਰਾਹੀਂ ਕਿਸੇ ਨੇ 60 ਲੱਖ ਕਿਸੇ ਨੇ 70 ਲੱਖ ਖਰਚਿਆ, ਇਹਨਾਂ ਮੁਲਕਾਂ 'ਚ ਆਏ ਔਰ ਉਹ ਜਿਹੜੇ ਨੇ ਅਜੇ ਮੂਵ ਵੀ ਨਹੀਂ ਸੀ ਹੋਏ, ਜਿਹੜੇ ਪਿਛਲੇ ਮਹੀਨਿਆਂ 'ਚ ਆਏ, ਉਹਨਾਂ ਨੂੰ ਹੱਥਕੜੀਆਂ ਬੇੜੀਆਂ ਦੇ ਵਿੱਚ ਵਾਪਸ ਤੋਰਿਆ ਗਿਆ। ਫਿਰ ਅਸੀਂ ਦੇਖਦੇ ਹਾਂ ਵੀ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦਾ ਇਹ ਚੋਣ ਵਾਅਦਾ ਸੀ ਕਿ ਵੀ ਜਿਹੜੇ 12-13 ਮਿਲੀਅਨ ਜਿਹੜੇ ਇੱਥੇ ਨੇ ਆਏ ਹੋਏ ਲੋਕ 12-13 ਲੱਖ, ਉਹ ਸਾਰੇ ਜਿਹੜੇ ਨੇ ਉਹਨਾਂ ਨੂੰ ਕੱਢਣੇ ਔਰ ਗੈਂਗਸਟਰਸ ਔਰ ਕ੍ਰਿਮੀਨਲਸ ਔਰ ਦੂਸਰੇ ਉਹਨਾਂ ਨੂੰ ਵੀ ਵਾਪਸ ਮੋੜਨਾ ਹੈ, ਬਾਰਡਰਸ ਨੂੰ ਸਿਕਿਉਰ ਕਰਨਾ ਹੈ। ਹਾਲਾਂ ਉਹ ਕਾਫੀ ਹੋਰ ਪਾਸੇ ਜਿਹੜਾ ਇਸ ਵੇਲੇ ਤਲਖੀ ਦਾ ਮਾਹੌਲ ਔਰ ਉਹ ਗੁਆਟਾਨਾਮਾ ਬੇ ਵਾਂਗ ਔਰ ਕੋਲੰਬੀਆ ਜਾਂ ਦੂਸਰੇ ਮੁਲਕਾਂ ਦੇ ਨਾਲ ਕੀ ਚੱਲ ਰਿਹਾ ਹੈ, ਕਿੱਥੇ ਕਿੱਥੇ ਕੈਂਪ ਬਣਾਏ ਗਏ ਨੇ ਔਰ ਕਿਹਨਾਂ ਹਾਲਾਤਾਂ 'ਚ ਚੁੱਕਿਆ ਜਾ ਰਿਹਾ ਹੈ, ਇਹ ਵੀ ਨਾਲ ਹੈ ਵੀ ਕਿਵੇਂ ਈਵਨ ਫ੍ਰੀ ਸਪੀਚ ਵਾਲੇ ਜਿਹੜੇ ਸਟੂਡੈਂਟਸ ਜਿਨ੍ਹਾਂ ਨੇ ਫਲਸਤੀਨੀਆਂ ਦੀ ਹਮਾਇਤ ਕੀਤੀ, ਉਹਨਾਂ ਦੇ ਉੱਤੇ ਵੀ ਇਹ ਜਿਹੜਾ ਆਈਸ ਜਿਹਨੂੰ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਕਹਿੰਦੇ ਨੇ, ਉਹਨਾਂ ਦਾ ਕਹਿਰ ਟੁੱਟਾ ਹੋਇਆ ਹੈ। ਆਲਰੇਡੀ 2 ਭਾਰਤੀ ਮੂਲ ਦੇ ਵਿਦਿਆਰਥੀ, ਇੱਕ ਤਾਂ ਵਾਪਸ ਜਿਹਨੂੰ ਚੁੱਕਿਆ ਹੋਇਆ ਡਿਪੋਰਟ ਦਾ, ਇੱਕ ਬੀਬੀ ਕੈਨੇਡਾ ਚਲੀ ਗਈ। ਅੱਜ ਵੀ ਜਿਹੜਾ ਉਹਨਾਂ ਨੇ ਮੈਸਾਚੂਸਟਸ 'ਚੋਂ ਇੱਕ ਟਰਕੀ ਮੂਲ ਦੀ ਜਿਹੜੀ ਬੀਬੀ ਡਾਕਟਰੇਟ ਕਰ ਰਹੀ ਹੈ, ਉਹਨੂੰ ਉਹ ਇਫਤਾਰ ਜਿਹੜੀ ਹੈ ਰੋਜ਼ਾ ਖੋਲ੍ਹਣ ਲਈ ਜਾ ਰਹੀ ਸੀ ਆਪਣੇ ਜਿੱਥੇ ਵੀ ਰਿਸ਼ਤੇਦਾਰਾਂ ਦੇ, ਉੱਥੋਂ ਚੁੱਕਿਆ ਗਿਆ ਔਰ ਇਹਦੇ ਬਾਵਜੂਦ ਕਿ ਵਕੀਲ ਨੇ ਆਰਡਰ ਲੈ ਲਿਆ ਵੀ ਉਹਨੂੰ ਮੈਸਾਚੂਸਟਸ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ, ਉਹਨੂੰ ਚੁੱਕ ਕੇ ਲੁਈਜ਼ੀਆਨਾ ਜੇਲ੍ਹ ਦੇ ਵਿੱਚ ਰੱਖਿਆ ਹੋਇਆ। ਔਰ ਇਹਨਾਂ ਸਾਰਿਆਂ 'ਤੇ ਇਹ ਹੈ ਕਿ ਵੀ ਇਹਨਾਂ ਨੇ ਇਜ਼ਰਾਈਲ ਦੇ ਖਿਲਾਫ ਜਿਹੜਾ ਹੈ ਉਹ ਮੁਹਿੰਮ ਸ਼ੁਰੂ ਕੀਤੀ ਔਰ ਹਮਾਸ ਨਾਲ ਜੋੜ ਕੇ ਜਾਂ ਦੂਜਾ, ਹਾਲਾਂ ਇਹ ਇਸ਼ੂ ਆ ਫ੍ਰੀ ਸਪੀਚ ਵੀ ਹੈ, ਬਾਕੀ ਤਾਂ ਅਦਾਲਤਾਂ ਡਿਸਾਈਡ ਕਰਨਗੀਆਂ ਕੀ। ਸੋ ਇਹ ਇੱਕ ਫੀਅਰ ਫੈਕਟਰ ਵੀ ਜਿਹੜਾ ਉਹ ਚੱਲ ਰਿਹਾ ਹੈ। ਔਰ ਜਿਵੇਂ ਕੱਲ੍ਹ ਜਿਹੜਾ ਆਰਡਰ ਪ੍ਰੈਜ਼ੀਡੈਂਟ ਟਰੰਪ ਨੇ ਈਵਨ ਜਿਨ੍ਹਾਂ ਨੂੰ ਪਹਿਲਾਂ ਤਾਂ ਜਿਹੜੇ ਰਿਫਿਊਜੀ ਪ੍ਰੋਗਰਾਮ ਸੀ ਉਹ ਭਾਵੇਂ ਅਫਗਾਨਿਸਤਾਨ ਦੇ ਹਵਾਲੇ ਨਾਲ ਸੀ ਜਾਂ ਸਾਊਥ ਅਮਰੀਕਨ ਕੰਟਰੀਜ਼ ਦੇ, ਉਹ ਸਾਰੇ ਕੈਂਸਲ ਕੀਤੇ ਗਏ ਜਾਂ ਜਿਨ੍ਹਾਂ ਦੀ ਪ੍ਰੋਸੈਸ ਵੀ ਹੋ ਚੁੱਕਾ ਹੈ, ਉਹਨਾਂ ਨੂੰ ਰੋਕਿਆ ਗਿਆ। ਪਰ ਜਿਹੜਾ ਇਹ ਆਰਡਰ ਨਾਲ ਕਿ ਗ੍ਰੀਨ ਕਾਰਡ ਜਿਨ੍ਹਾਂ ਨੂੰ ਅਸਾਈਲਮ ਮਿਲ ਚੁੱਕੀਆਂ ਹੋਈਆਂ ਨੇ, ਕਿਉਂਕਿ ਅਸਾਈਲਮ ਲਾਅ ਜਿਹੜਾ UN ਕਨਵੈਨਸ਼ਨ ਦੇ ਥੱਲੇ ਹੀ ਅਮਰੀਕਨ ਕਾਂਗਰਸ ਦਾ ਅਪਰੂਵਡ ਲਾਅ ਹੈ ਕਿ ਵੀ ਜਿਸ ਖਿੱਤੇ 'ਚੋਂ ਉਹ ਲੋਕ ਆਏ ਨੇ, ਜੇ ਉਹਨਾਂ ਦੇ ਸਿਆਸੀ ਵਿਚਾਰ ਜਾਂ ਉਹਨਾਂ ਦੇ ਧਾਰਮਿਕ ਵਿਚਾਰ ਜਾਂ ਉਹਨਾਂ ਦੀ ਰੇਸ, ਨਸਲ, ਜੈਂਡਰ ਰਿਲੇਟਡ
ਉਹਨਾਂ ਦੇ ਉੱਤੇ ਜਿਹੜਾ ਜੇ ਉਹ ਵਾਪਸ ਜਾਣਗੇ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਹੈ। ਇਹ ਬੇਸਿਕ ਕਰਕਸ ਹੈ ਅਸਾਈਲਮ ਲਾਅ ਦਾ। ਔਰ ਇਹਦੇ ਥੱਲੇ ਫਿਰ ਜੱਜਿਸ ਨੇ ਦੇਖਣਾ ਹੁੰਦਾ ਹੈ, ਜਿਨ੍ਹਾਂ ਦੇ ਸਾਹਮਣੇ ਵਕੀਲ ਕੇਸ ਪੇਸ਼ ਕਰਦੇ ਨੇ ਕਿ ਕੇਸ 'ਚ ਕਿੰਨੀ ਕੁ ਮੈਰਿਟ ਹੈ। ਇਹਦੇ 'ਚ ਕੋਈ ਸ਼ੱਕ ਨਹੀਂ, ਇੱਕ ਹਿੱਸਾ ਝੂਠ ਦਾ ਵੀ ਹੁੰਦਾ ਹੈ। ਲੇਕਿਨ ਕੁੱਲ ਮਿਲਾ ਕੇ ਜਿਹੜਾ ਹੈ ਇਹ ਇੱਕ ਅਮਰੀਕਾ ਉਹ ਲੈਂਡ ਬਣਿਆ ਸੀ ਜਿੱਥੇ ਸੀ ਕਿ ਵੀ ਦੁਨੀਆ 'ਚ ਕਿਤੇ ਵੀ ਜਿਹੜਾ ਪਰਸੀਕਿਊਟਡ ਇਨਸਾਨ ਹੈ ਉਹ ਆ ਕੇ ਇੱਥੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦਾ ਹੈ। ਇਸ ਲਈ ਈਵਨ ਅਮਰੀਕਨ ਸਿਟੀਜ਼ਨ ਬਣਨ ਵੇਲੇ ਤੁਹਾਡੇ ਕੋਲ ਇਹ ਆਪਸ਼ਨ ਵੀ ਹੁੰਦੀ ਹੈ ਵੀ ਤੁਸੀਂ ਆਪਣਾ ਨਾਮ ਵੀ ਬਦਲ ਸਕਦੇ ਹੋ, ਕਿਉਂਕਿ ਜੇ ਤੁਸੀਂ ਆਪਣੀ ਆਈਡੈਂਟੀਟੀ ਨੂੰ ਲੁਕਾਉਣਾ ਹੈ ਤਾਂ ਕਿ ਤੁਹਾਨੂੰ ਕੋਈ ਫੋਲੋ ਨਾ ਕਰੇ, ਜਾਂ ਤੁਸੀਂ ਕਈ ਵਾਰ ਆਪਣੇ ਤੇ ਤੁਹਾਡੇ ਤੇ ਇੰਨੇ ਕੁ ਜ਼ੁਲਮ ਹੋਏ ਨੇ ਕਿ ਤੁਹਾਡੀ ਜਿਹੜਾ ਉਹ ਤੁਹਾਨੂੰ ਆਪਣੇ ਆਪ ਦੇ ਵਿੱਚ ਇੱਕ ਝਟਕਾ ਲੱਗਦਾ ਔਰ ਤੁਸੀਂ ਜਿਹਨੂੰ ਕਹਿੰਦੇ ਨੇ ਸਟਾਰਟਿੰਗ ਵਿਦ ਏ ਨਿਊ ਸਲੇਟ ਕਿ ਵੀ ਤੁਸੀਂ ਉਹ ਵੀ ਹੱਕ ਦਿੰਦੇ। ਸੋ ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਨੇ ਇਹ ਸਫਰ ਕਰ ਰਹੀਆਂ ਨੇ ਆਪਣੀ ਥਾਂ ਤੇ, ਪਰ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਇਹ ਜਦੋਂ ਕੱਲ੍ਹ ਦਾ ਇਹ ਆਰਡਰ ਆਉਂਦਾ ਹੈ ਕਿ ਵੀ ਉਹਨਾਂ ਨੇ ਜਿਨ੍ਹਾਂ ਦੇ ਹੋ ਚੁੱਕੇ ਨੇ ਅਪਰੂਵ ਔਰ ਗ੍ਰੀਨ ਕਾਰਡ ਦੀ ਪ੍ਰੋਸੈਸ, ਕਿਉਂਕਿ ਲੇਟੈਸਟ ਲਾਅ ਜਿਹੜਾ ਸੀ ਉਹਦੇ 'ਚ ਇਹ ਹੈ ਕਿ ਵੀ ਤੁਸੀਂ ਜਦੋਂ ਜਿਸ ਦਿਨ ਤੁਹਾਡੀ ਜਿਹੜੀ ਹੈ ਪੋਲੀਟੀਕਲ ਅਸਾਈਲਮ ਅਪਰੂਵ ਹੋਈ ਉਹਦੇ 1 ਸਾਲ ਦੇ ਵਿੱਚ ਜਿਹੜਾ ਤੁਸੀਂ ਸਾਲ ਦੇ ਬਾਅਦ ਜਿਹੜਾ ਉਸ ਨੂੰ ਅਪਲਾਈ ਕਰਦੇ ਹੋ ਗ੍ਰੀਨ ਕਾਰਡ ਦੇ ਲਈ। ਵਰਕ ਪਰਮਿਟ ਤਾਂ ਆ ਜਾਂਦਾ ਹੈ। ਹਾਂ, ਜੇ ਤੁਸੀਂ ਟਰੈਵਲ ਡਾਕੂਮੈਂਟ ਲੈਣਾ ਉਹ 90 ਦਿਨ ਦੇ ਵਿੱਚ ਜੇ ਤੁਹਾਨੂੰ ਅੱਜ ਅਸਾਈਲਮ ਮਿਲਦੀ ਹੈ ਤੇ 90 ਦਿਨ ਦੇ ਵਿੱਚ ਤੁਹਾਨੂੰ ਟਰੈਵਲ ਡਾਕੂਮੈਂਟ ਮਿਲ ਜਾਂਦਾ ਹੈ। ਉਸ ਟਰੈਵਲ ਡਾਕੂਮੈਂਟ ਤੇ ਤੁਸੀਂ ਉਸ ਮੁਲਕ 'ਚ ਨਹੀਂ ਜਾ ਸਕਦੇ ਜਿੱਥੋਂ ਤੁਸੀਂ ਆਏ ਹੋ, ਬਾਕੀ ਤੁਸੀਂ ਦੁਨੀਆ 'ਚ ਕਿਤੇ ਵੀ ਜਾ ਸਕਦੇ ਹੋ। ਔਰ ਫਿਰ ਜਦੋਂ ਤੁਸੀਂ ਅਪਲਾਈ ਕਰਦੇ ਸੀ 2 ਸਾਲ ਦਾ ਪੀਰੀਅਡ ਡਿਪੈਂਡਿੰਗ ਔਨ ਜਿਹੜਾ ਉਹ ਲੱਗਦਾ ਸੀ। ਸੋ ਕੁੱਲ ਮਿਲਾ ਕੇ ਅਸਾਈਲਮ ਅਪਰੂਵਲ ਤੋਂ ਗ੍ਰੀਨ ਕਾਰਡ ਮਿਲਣ ਤੱਕ ਤੁਹਾਡਾ 3 ਸਾਲ ਦੇ ਵਿੱਚ ਹੋ ਜਾਂਦਾ ਸੀ, ਅੱਗੇ 2-3 ਸਾਲ ਦਾ ਸਿਟੀਜ਼ਨਸ਼ਿਪ ਦਾ ਪ੍ਰੋਸੈਸ। ਲੇਕਿਨ ਗ੍ਰੀਨ ਕਾਰਡ ਮਿਲਣ ਤੱਕ ਇਹ ਹੁੰਦਾ ਸੀ ਵੀ ਜਿਹੜੇ ਇਕੱਲੇ ਘਰ ਆਏ ਨੇ, ਸਟਰਗਲ ਕੀਤਾ, ਮਿਹਨਤ ਕਰ ਰਹੇ ਨੇ, ਉਹ ਫੈਮਿਲੀ ਰੀਯੂਨੀਅਨ ਲਈ ਅਪਲਾਈ, ਉਹਨਾਂ ਦੀਆਂ ਵਾਈਫਸ ਬੱਚੇ ਆ ਜਾਂਦੇ ਸੀ, ਲਾਈਫ ਸ਼ੁਰੂ ਹੋ ਜਾਂਦੀ ਸੀ। ਔਰ ਫਿਰ ਜਦੋਂ ਤੱਕ ਸਿਟੀਜ਼ਨਸ਼ਿਪ ਹੋਈ ਜਾਂ ਦੂਸਰਾ ਹੋਇਆ। ਹੁਣ ਜਿਹੜਾ ਕੱਲ੍ਹ ਦਾ ਆਰਡਰ ਸੀ ਉਹਦੇ ਥੱਲੇ ਗ੍ਰੀਨ ਕਾਰਡ ਪ੍ਰੋਸੈਸਿੰਗ ਦੇ ਉੱਤੇ ਫੁੱਲ ਸਟਾਪ ਲਾ ਦਿੱਤਾ ਗਿਆ ਕਿ ਇਹਨੂੰ ਰੋਕ ਦਿੱਤਾ। ਸੋ ਇਹਦਾ ਮਤਲਬ ਹੈ ਵੀ ਜਿਹੜੇ ਵੀ ਇਹਦਾ ਪ੍ਰੋਸੈਸ ਨੇ ਅਸਾਈਲਮ ਬੇਸਡ ਉਹ ਬਲੌਕਡ ਨੇ। ਬਾਕੀਆਂ ਦੇ ਉੱਤੇ ਵੀ ਜਿਹੜੀਆਂ ਹੋਰ ਚੀਜ਼ਾਂ ਚੱਲ ਰਹੀਆਂ ਨੇ। ਫਿਰ ਇੱਕ ਗੱਲ ਅਸੀਂ, ਕਿਉਂਕਿ ਮੈਂ ਬਹੁਤੇ ਇੱਕ ਖੌਫ ਵੀ ਨਹੀਂ ਪੈਦਾ ਕਰਨਾ ਚਾਹੁੰਦਾ, ਅਸੀਂ ਇਹ ਵੀ ਦੱਸ ਦਈਏ ਹੁਣ ਅੱਜ ਹੀ ਸਾਨੂੰ ਇਹ ਵੀ ਪਤਾ ਲੱਗਿਆ ਕਿ ਜਿਹੜੇ ਈਵਨ US ਸਿਟੀਜ਼ਨ ਵੀ ਨੇ ਉਹ ਚੌਥੇ ਦਿਨ ਭਾਰਤ ਤੁਰੇ ਹੁੰਦੇ ਨੇ ਔਰ ਅਸਾਈਲਮ ਉਹਨਾਂ ਨੇ ਜਿਨ੍ਹਾਂ ਨੇ ਲਈ ਹੋਈ ਹੈ ਭਾਵੇਂ ਉਹ ਸਿਟੀਜ਼ਨ ਵੀ ਬਣ ਚੁੱਕੇ। ਇਹ ਸਵਾਲ ਹੁਣ ਇੱਥੇ ਪੁੱਛਿਆ ਜਾਣ ਲੱਗ ਗਿਆ ਹੈ ਕਿ ਬਈ ਤੁਸੀਂ ਕਿਸ ਬੇਸ ਤੇ ਜਿਹੜਾ ਤੁਹਾਨੂੰ ਸਿਟੀਜ਼ਨਸ਼ਿਪ ਮਿਲੀ। ਉਹ ਜਦੋਂ ਕਹਿੰਦੇ ਨੇ ਜੇ ਅਸੀਂ ਗ੍ਰੀਨ ਕਾਰਡ। ਸੋ ਇਸ ਗੱਲ ਤੋਂ ਵੀ ਘੱਟੋ ਘੱਟ ਜਦੋਂ ਅਸੀਂ ਸਮਝਦਾਰੀ ਦੀ ਗੱਲ ਕਰਦੇ ਹਾਂ ਤਾਂ ਬਿਹਤਰ ਇਹ ਹੋਏਗਾ ਕਿ ਟਰੈਵਲ ਰੈਸਟ੍ਰਿਕਟ ਕੀਤੀ ਜਾਏ। ਜਿਨ੍ਹਾਂ ਨੂੰ ਗ੍ਰੀਨ ਕਾਰਡ ਮਿਲੇ ਸੀ ਅਸਾਈਲਮ ਥੱਲੇ, ਉਹ ਵਾਇਆ ਨੇਪਾਲ ਜਾਣ ਲੱਗ ਗਏ ਸੀ ਕਿ ਜੀ ਪਾਸਪੋਰਟ ਲਿਆ ਅਗਲੇ ਦਿਨ ਚੜ੍ਹ ਗਏ। ਕੁਛ ਉਹ ਵੀ ਸੀ ਜਿਹੜੇ ਸਿੱਧੇ ਹੀ ਜਾ ਵੱਜਣ ਲੱਗ ਗਏ ਸੀ, ਇੱਥੇ ਆ ਕੇ ਕਹਿੰਦੇ ਸੀ ਕੁਛ ਨਹੀਂ ਹੁੰਦਾ, ਦੇਖੋ ਮੈਂ ਜਾ ਕੇ ਆਇਆ ਸਾਰਾ ਹੋ ਗਿਆ। ਉਹ ਤਾਂ ਉਹਨਾਂ ਨੇ ਇੱਥੇ ਗ੍ਰੀਨ ਕਾਰਡ ਰਖਾਉਣ ਲੱਗ ਗਏ ਨੇ, ਉਹਨੂੰ ਸ਼ਰੈਡ ਕਰ ਦਿੰਦੇ ਨੇ ਕਿ ਚਲੋ ਵੀ ਤੁਸੀਂ ਜੇ ਜਾ ਕੇ ਆਏ ਹੋ ਇਹਦਾ ਮਤਲਬ ਵੀ ਤੁਹਾਨੂੰ ਕੋਈ ਖਤਰਾ ਨਹੀਂ ਹੈ। ਸੋ ਮਤਲਬ ਇਹ ਹੈ ਵੀ ਇਹ ਪਾਰਟ ਤਾਂ ਆਪਣੇ ਆਪ ਦੇ ਵਿੱਚ ਇੱਕ ਹੈ ਜਿਸ ਬਾਰੇ ਚੁਕੰਨੇ ਹੋਣ ਦੀ ਲੋੜ ਹੈ। ਪਰ ਇਹਦੀ ਜਿਹੜੀ ਪੋਜ਼ਿਟਿਵ ਸਾਈਡ ਮੈਂ ਸਮਝਦਾ ਹਾਂ ਵੀ ਜਿਹੜੀ ਵੀ ਸਾਨੂੰ ਡਿਸਕਸ ਕਰਨੀ ਚਾਹੀਦੀ। ਔਰ ਇਹ ਜਦੋਂ ਹੀ ਇਹ ਕ੍ਰੈਕਡਾਊਨ ਸ਼ੁਰੂ ਹੋਇਆ, ਕਿਉਂਕਿ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਸਟਿਨ ਟਰੂਡੋ ਨੇ ਪਾਰਲੀਮੈਂਟ 'ਚ ਵੀ ਔਰ ਜਿਹੜੀ ਹੋਪ ਕਮਿਸ਼ਨ ਦੇ ਸਾਹਮਣੇ ਟੈਸਟੀਫਿਕੇਸ਼ਨਸ ਹੋਈਆਂ ਔਰ ਅਮਰੀਕਾ ਦੇ ਹਵਾਲੇ ਨਾਲ ਵੀ ਅਸੀਂ ਇਹ ਦੇਖਿਆ ਕਿ ਅਮਿਤ ਸ਼ਾਹ ਦੀ ਕਮਾਂਡ ਥੱਲੇ ਬਹੁਤ ਸਾਰੇ ਜਿਹੜੇ ਕ੍ਰਿਮੀਨਲ ਗੈਂਗਸ ਨੇ ਉਹ ਉਹਨਾਂ ਨੇ ਅਮਰੀਕਾ ਕੈਨੇਡਾ 'ਚ ਐਂਟਰ, ਉਹਨਾਂ ਨੇ ਦੇਖਿਆ ਵੀ ਖਾਲਿਸਤਾਨ ਦੀ ਸਟਰਗਲ ਨੂੰ ਪੋਲੀਟੀਕਲੀ ਤਾਂ ਅਸੀਂ ਹੈਂਡਲ ਨਹੀਂ ਕਰ ਸਕਦੇ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਭੇਜੋ। ਕੋਈ ਲਾਰੈਂਸ ਬਿਸ਼ਨੋਈ ਗੈਂਗ ਦਾ ਆ ਗਿਆ, ਕੋਈ ਉਹਦਾ ਭਰਾ ਆ ਗਿਆ, ਕੋਈ ਕਜ਼ਨ ਆ ਗਿਆ, ਕੋਈ ਇੰਡੀਆਨਾ 'ਚ ਆ ਗਏ ਗੈਂਗ ਮੈਂਬਰ, ਕੈਲੀਫੋਰਨੀਆ 'ਚ 10-15 ਗੈਂਗਸ ਔਰ ਫਰੋਤੀਆਂ ਔਰ ਦੂਸਰੇ। ਔਰ ਕੈਨੇਡਾ ਨੇ ਕਨਫਰਮ ਕੀਤਾ ਵੀ ਇਹ ਵੀ ਇੰਡੀਅਨ ਹਾਈ ਕਮਿਸ਼ਨ ਦਾ ਕੰਮ ਹੈ ਕਿ ਉਹਨਾਂ ਨੂੰ ਲਿਸਟ ਦੇ ਰਹੇ ਨੇ ਵੀ ਇਹਨਾਂ ਤੋਂ ਫਰੋਤੀਆਂ ਲਓ। ਔਰ ਦੂਸਰਾ ਹੁਣ ਉਹ ਗੈਂਗਸਟਰ ਜਿਹੜੇ ਕੈਨੇਡਾ ਜਾਂ ਅਮਰੀਕਾ 'ਚ ਵੜੇ ਉਹ ਸਾਥੋਂ ਜਾਂ ਕਿਸੇ ਹੋਰ ਤੋਂ ਕੰਟਰੋਲ ਨਹੀਂ। ਉਹ ਇਸ ਕਿਸਮ ਭਾਵੇਂ ਇਹ ਜਿਵੇਂ ਜਦੋਂ ਚੱਕੀ ਚੱਲਦੀ ਹੈ ਤੇ ਉਹ ਘੁਣ ਵੀ ਵਿੱਚ ਪਿਸਦਾ ਹੈ। ਸਾਡੀ ਹਮਦਰਦੀ ਹੈ ਜਿਹੜੇ ਵਿਚਾਰੇ ਉਹਨਾਂ ਹਾਲਾਤਾਂ 'ਚ ਡਿਪੋਰਟ ਹੋਏ ਨੇ ਜਾਂ ਜਿਨ੍ਹਾਂ ਦੇ
ਕੇਸਾਂ ਨੂੰ ਹਾਰਮ ਹੋ ਰਿਹਾ। ਲੇਕਿਨ ਦੂਸਰਾ ਪੱਖ ਅਸੀਂ ਇਹ ਦੇਖ ਰਹੇ ਹਾਂ ਵੀ ਜਿਸ ਲੈਵਲ ਤੇ ਅਮਰੀਕਾ ਕੈਨੇਡਾ 'ਚ ਇੱਥੋਂ ਦੇ ਸਿੱਖਾਂ ਦਾ ਜੀਣਾ ਇਹਨਾਂ ਨੇ ਹਰਾਮ ਕੀਤਾ ਸੀ। ਆਲਰੇਡੀ ਵਾਇਲੈਂਸ ਹੋਈ, ਮਰਡਰ ਹੋਏ। ਆਪਣੇ ਕੈਲੀਫੋਰਨੀਆ ਦੇ ਵਿੱਚ ਗੈਂਗਸਟਰ ਨੇ ਸੈਕਰਾਮੈਂਟੋ ਨਗਰ ਕੀਰਤਨ ਵੇਲੇ ਪਿਛਲੇ ਸਾਲ, ਸਟਾਕਟਨ ਨਗਰ ਕੀਰਤਨ ਤੋਂ ਪਹਿਲਾਂ 28 ਗੈਂਗਸਟਰ ਫੜੇ ਗਏ। ਔਰ ਅੱਜ ਜਿਹੜੀ ਇੱਕ ਵੱਡੀ ਪ੍ਰਾਪਤੀ ਯੂਐਸ ਇਮੀਗ੍ਰੇਸ਼ਨ ਔਰ ਕਸਟਮ ਐਨਫੋਰਸਮੈਂਟ ਦੀ ਹੈ, ਔਰ ਉਹਨਾਂ ਨੇ ਆਪਣੀ ਪ੍ਰੈਸ ਰਿਲੀਜ਼ ਜਾਰੀ ਕੀਤੀ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਗੰਭੀਰ ਨੌਈਅਤ ਦਾ ਇਹ ਬੰਦਾ ਉਹਨਾਂ ਦੇ ਕਾਬੂ ਆਇਆ। ਨਾਂ ਤੋਂ ਉਹਦਾ ਦਰਸ਼ਕ ਉਹਦੀ ਪਿਕਚਰ ਵੀ ਦੇਖ ਸਕਦੇ ਨੇ। ਗੁਰਦੇਵ ਸਿੰਘ ਨਾਂ ਦਾ 23 ਸਾਲਾਂ ਦਾ ਮੁੰਡਾ, ਔਰ ਇਹ ਹੈ ਕਿ ਆਈਸ ਸੈਨ ਫਰਾਂਸਿਸਕੋ ਐਂਡ ਪਾਰਟਨਰਸ ਟੇਕ ਟਰਾਂਸਨੈਸ਼ਨਲ ਕ੍ਰਿਮੀਨਲ ਆਫ ਦਾ ਸਟਰੀਟਸ ਇਨ ਕੈਲੀਫੋਰਨੀਆ, ਕਿ ਵੀ ਜਿਹੜਾ ਗਲੀਆਂ ਦੇ ਵਿੱਚ ਫਿਰ ਰਿਹਾ ਸੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਗੈਂਗ ਦਾ ਪਾਰਟ, ਉਹਨੂੰ ਉਹਨਾਂ ਨੇ ਕਿਹਾ ਵੀ ਅਸੀਂ ਚੱਕ ਲਿਆ। ਔਰ ਉਹਨਾਂ ਨੇ ਕਿਹਾ ਵੀ ਅਸੀਂ ਵੈਲਕਮ ਕਰਦੇ ਹਾਂ ਫੈਡਰਲ ਔਰ ਲੋਕਲ ਲਾ ਐਨਫੋਰਸਮੈਂਟ ਦੇ ਵਿਚਾਲੇ, ਕਿਉਂਕਿ ਫੈਡਰਲ ਗਵਰਨਮੈਂਟ ਨੇ ਟਿਪ ਦਿੱਤੀ ਔਰ ਲੋਕਲ ਨੇ ਟਿਪ ਦਿੱਤੀ, ਫੈਡਰਲ ਆਈਸ ਨੇ ਸਟ੍ਰਾਈਕ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਡਾ ਜਿਹੜਾ ਪ੍ਰੋਫੈਸ਼ਨਲਿਜ਼ਮ ਹੈ ਪਬਲਿਕ ਸੇਫਟੀ ਦੇ ਲਈ ਬੜਾ ਜ਼ਰੂਰੀ ਹੈ। ਔਰ ਫਿਰ ਇਹ ਜਿਹੜਾ ਗੁਰਦੇਵ ਸਿੰਘ ਨਾਂ ਦਾ ਬੰਦਾ ਹੈ ਜਿਹੜਾ ਉਹਨਾਂ ਦੀ ਇੰਡੀਅਨ ਟਰਾਂਸਨੈਸ਼ਨਲ ਰਿਪਰੈਸ਼ਨ ਗੈਂਗ ਦਾ ਮੈਂਬਰ ਹੈ, ਉਹਨਾਂ ਨੇ ਕਿਹਾ ਵੀ ਇਹ ਯੂਨਾਈਟਿਡ ਸਟੇਟਸ ਐਂਟਰ ਕੀਤਾ ਅਨਨੋਨ ਲੋਕੇਸ਼ਨ ਤੋਂ ਵਿਦਆਊਟ ਐਡਮਿਸ਼ਨ ਔਰ ਪੈਰੋਲ ਬਾਈ ਯੂਐਸ ਇਮੀਗ੍ਰੇਸ਼ਨ ਅਥਾਰਟੀਜ਼। ਇਹਨੂੰ ਜਿਹੜਾ ਐਨਕਾਊਂਟਰ ਯੂਐਸ ਬਾਰਡਰ ਪੈਟਰੋਲ ਨੇ ਲੋਕਵਿਲ ਅਰੀਜ਼ੋਨਾ 'ਚ ਕੀਤਾ 2 ਸਤੰਬਰ 2023 'ਚ ਆਇਆ ਹੈ। ਅਜੇ ਆਲਮੋਸਟ 2 ਸਾਲ ਤੋਂ ਵੀ ਘੱਟ ਹੋਇਆ। ਫਿਰ ਇਹਨੂੰ ਰਿਲੀਜ਼ ਕਰ ਦਿੱਤਾ ਗਿਆ ਜਿਵੇਂ ਹੁੰਦਾ ਕਿ ਜੀ ਸੈਲਫ ਬੌਂਡ ਦੇ ਉੱਤੇ। ਫਿਰ ਉਹਨਾਂ ਨੇ ਕਿਹਾ ਵੀ ਇਹ ਉਹ ਪਰਸਨ ਬਾਅਦ 'ਚ ਆਈਡੈਂਟੀਫਾਈ ਹੋਇਆ ਵੀ ਇਹ ਤਾਂ ਟਰਾਂਸਨੈਸ਼ਨਲ ਕ੍ਰਿਮੀਨਲ ਆਰਗੇਨਾਈਜੇਸ਼ਨ ਦੇ ਨਾਲ ਜੁੜਿਆ ਹੋਇਆ। ਔਰ ਜਦੋਂ ਫਰਦਰ ਇਨਵੈਸਟੀਗੇਟ ਹੋਈ ਕਿ ਇਹ ਸਾਹਮਣੇ ਆਇਆ ਵੀ ਇਹਦੇ ਕੋਲ ਇਲੀਗਲ ਹਥਿਆਰ ਨੇ ਔਰ ਇਹ ਬਹੁਤ ਐਕਟਿਵਲੀ ਐਨਗੇਜ ਹੈ ਕ੍ਰਿਮੀਨਲ ਐਕਟੀਵਿਟੀ 'ਚ ਯੂਐਸ 'ਚ ਵੀ ਔਰ ਅਬਰੋਡ ਵੀ। ਇਹਦਾ ਮਤਲਬ ਉਹੀ ਗੈਂਗਸਟਰ ਕਲਚਰ ਜਿਹੜਾ ਟਰਾਂਸਨੈਸ਼ਨਲ ਕ੍ਰਾਈਮ ਦਾ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ 6 ਮਾਰਚ ਨੂੰ ਇਹਨੂੰ ਗੁਰਦੇਵ ਸਿੰਘ ਨੂੰ ਅਰੈਸਟ ਕੀਤਾ। ਇਹਦੇ ਕੋਲ ਲੋਡਡ ਫਾਇਰ ਆਰਮ ਸੀ, ਲੋਡਡ, ਨਾਟ ਬੀਇੰਗ ਦਾ ਰਜਿਸਟਰਡ ਆਨਰ ਆਫ ਲੋਡਡ ਫਾਇਰ ਆਰਮ। ਫਿਰ ਜਿਹੜੀ ਉਹਦੇ ਕੋਲ ਵਹੀਕਲ ਸੀ ਉਹ ਵੀ ਚੋਰੀ ਕੀਤੀ ਹੋਈ ਸੀ ਜਿਹੜੇ, ਔਰ ਉਹਦੀ ਚਾਈਲਡ ਐਂਡੇਂਜਰਮੈਂਟ ਵਾਲਾ ਪਾਰਟ ਸੀ। ਜਦੋਂ ਇਹਦੇ ਘਰ 'ਚ ਛਾਪਾ ਮਾਰਿਆ ਗਿਆ ਤੇ 7 ਗਨਸ ਜਿਹੜੀਆਂ ਨੇ 7 ਗਨਸ, ਔਰ ਦਰਸ਼ਕ ਜੇ ਸਾਡੇ ਟੀਮ ਦਿਖਾ ਸਕੇ ਕਿ ਵੀ ਜਿਹੜਾ ਵੈਪਨ ਵੀ ਰਿਕਵਰ ਹੋਏ ਨੇ 7 ਗਨਸ। 2 ਗੱਡੀ ਦੇ ਵਿੱਚ ਸੀ, ਕਾਰ 'ਚ ਸੀ, ਲੋਕੇਟਡ ਔਨ ਦਾ ਪ੍ਰੋਪਰਟੀ। ਔਰ ਬਾਕੀ ਜਿਹੜਾ ਇਹ ਸਾਹਮਣੇ ਆਇਆ। ਔਰ ਫਿਰ ਉਹਨਾਂ ਨੇ ਇਹ ਦੇਖਿਆ ਕਿ ਵੀ ਇਹ ਤਾਂ ਸੈਨ ਵਾਕਨ ਸ਼ੈਰਿਫ ਆਫਿਸ ਦੀ ਕਸਟਡੀ ਦੇ ਵਿੱਚ ਸੀ। ਡਿਟੇਨਰ ਰਿਕੁਐਸਟ ਮਾਰਚ 12 ਨੂੰ ਫਾਈਲ ਹੋਈ ਔਰ ਉਹ ਜਿਹੜਾ ਸ਼ੈਰਿਫ ਆਫਿਸ ਉਸ ਰਿਕੁਐਸਟ ਨੂੰ ਆਨਰ ਨਹੀਂ ਕਰ ਸਕਿਆ। ਔਰ ਆਈਸ ਵਾਲਿਆਂ ਨੇ ਹੁਣ ਆਪਣੀ ਕਸਟਡੀ 'ਚ ਲੈ ਲਿਆ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਆਈਸ ਕਸਟਡੀ 'ਚ ਰਹਾਂਗੇ ਜਦੋਂ ਤੱਕ ਉਹਦੀਆਂ ਰਿਮੂਵਲ ਪ੍ਰੋਸੀਡਿੰਗਸ ਫਰਦਰ ਨਹੀਂ ਚੱਲਦੀਆਂ। ਔਰ ਇਹ ਬਹੁਤ ਵੱਡੀ ਉਹਨਾਂ ਦੀ ਪ੍ਰਾਪਤੀ ਹੈ ਟਰਾਂਸਨੈਸ਼ਨਲ ਇਸ ਗੈਂਗ ਦੀ। ਔਰ ਫਿਰ ਉਹਨਾਂ ਨੇ ਆਈਸ ਵਾਲਿਆਂ ਨੇ ਆਪਣਾ ਫੋਨ ਨੰਬਰ ਵੀ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਮੈਂਬਰਸ ਆਫ ਦਾ ਪਬਲਿਕ ਹੂ ਹੈਵ ਇਨਫੋਰਮੇਸ਼ਨ ਅਬਾਊਟ ਫੋਰਨ ਫਿਊਜੀਟਿਵਸ, ਟਰਾਂਸਨੈਸ਼ਨਲ ਗੈਂਗ ਮੈਂਬਰਸ or other criminal aliens who are in the US illegally are urged to contact। और ਉਹਨਾਂ ਦਾ ਇਹ ਨੰਬਰ 8663472423 ਔਰ ਸਾਡੇ ਵੀ ਜਿਹੜੀ ਐਡ ਚੱਲਦੀ ਹੈ ਉਹ FBI ਦੀ ਉਹਦੇ ਰਾਹੀਂ। ਸੋ ਅਸੀਂ ਸਮਝਦੇ ਹਾਂ ਵੀ ਇਹ ਇਸ ਸਾਰੇ ਦਾ ਜਿੱਥੇ ਇੱਕ ਫਲਿਪ ਸਾਈਡ ਹੈ ਔਰ ਇਕੱਲਾ ਇਹੀ ਨਹੀਂ ਵੀ ਅਮਰੀਕਾ ਨੇ ਇੱਥੇ ਕਰੈਕਡਾਊਨ ਕੀਤਾ ਹੈ। ਦੂਸਰੀ ਮੇਨ ਖਬਰ ਉਹਨਾਂ ਦੇ ਆਪਣੇ ਮੀਡੀਆ 'ਚ ਹੈ, ਅੱਜ ਅਮਰੀਕਾ ਦੀ ਐਮਬੈਸੀ ਜਿਹੜੀ ਦਿੱਲੀ 'ਚ ਹੈ ਉਹਨਾਂ ਨੇ 2000 ਵੀਜ਼ਾ ਦੀਆਂ ਜਿਹੜੀਆਂ ਆਲਰੇਡੀ ਅਪਾਇੰਟਮੈਂਟਸ ਦਿੱਤੀਆਂ ਹੋਈਆਂ ਸੀ ਉਹ ਕੈਂਸਲ ਕੀਤੀਆਂ। ਔਰ ਉਹਦਾ ਕਾਰਨ ਉਹਨਾਂ ਨੇ ਕਿਹਾ ਵੀ ਜਿਹੜੇ ਏਜੰਟਾਂ ਰਾਹੀਂ ਹੁੰਦਾ ਕਿ ਜੀ ਅਦਰਵਾਈਜ਼ ਤੁਹਾਡਾ ਨੰਬਰ ਤਾਂ ਸਾਲ ਬਾਅਦ ਆਉਣਾ। ਏਜੰਟ ਕਹਿੰਦੇ ਨੇ ਜੀ ਸਾਨੂੰ ਇੰਨੇ ਪੈਸੇ ਦਿਓ ਅਸੀਂ ਤੁਹਾਡੀ ਪੇਸ਼ੀ ਕਰ ਦਿੰਦੇ ਹਾਂ। ਉਹ ਜਾਲੀ ਡਾਕੂਮੈਂਟ ਬਣਾ ਕੇ ਔਰ ਦੂਸਰੇ ਜਿਹੜੇ ਨੇ ਉਹ ਪਹਿਲਾਂ ਲਵਾ ਦਿੰਦੇ ਨੇ। ਹੁਣ ਇਹ ਹੈ ਕਿ ਵੀਜ਼ਾ ਫਰਾਡ, US ਐਮਬੈਸੀ ਕੈਂਸਲਸ 2000 ਬੌਟ ਬੁੱਕਡ ਅਪਾਇੰਟਮੈਂਟਸ ਕਿ ਜਿਹੜੇ ਏਜੰਟਾਂ ਰਾਹੀਂ ਕੀਤੀਆਂ ਹੋਈਆਂ ਅਪਾਇੰਟਮੈਂਟ ਸੀ 2000 ਇਸ ਕਿਸਮ ਦੀਆਂ ਅਪਾਇੰਟਮੈਂਟਸ ਅਮਰੀਕਨ ਵੀਜ਼ੇ ਦੀਆਂ ਕੈਂਸਲ ਕੀਤੀਆਂ ਨੇ। ਔਰ ਐਮਬੈਸੀ ਨੇ ਕਿਹਾ ਕਿ ਵੀ ਇਹ ਬਹੁਤ ਫਰਾਡ ਕਰਦੇ ਰਹੇ ਨੇ
ਜਾਲੀ ਡਾਕੂਮੈਂਟ ਬਣਾ ਕੇ ਦਿੰਦੇ ਨੇ। ਜਿਨ੍ਹਾਂ ਦੇ ਕੋਲ ਪੈਸਾ ਨਹੀਂ ਹੁੰਦਾ ਉਹਨਾਂ ਨੂੰ ਇਹ ਪੈਸਾ ਵੀ ਜਿਹੜਾ ਕਮਿਸ਼ਨ ਦੇ ਉੱਤੇ ਦਿੰਦੇ ਰਹੇ ਜੀ, ਤੁਹਾਡੇ ਅਕਾਊਂਟ 'ਚ ਅਸੀਂ ਪਾ ਦਿੰਨੇ, ਇੰਨਾ ਸਾਨੂੰ ਕਮਿਸ਼ਨ ਦਿਓ। ਔਰ ਇਹ ਉਹਨਾਂ ਨੇ ਕਿਹਾ ਜੀ ਵੀਜ਼ਾ ਰਿਲੇਟਡ ਫਰਾਡ ਜਿਹੜੇ ਇਨਵੈਸਟੀਗੇਟ ਹੋਏ ਨੇ ਡਾਇਰੈਕਟੋਰੇਟ ਆਫ ਐਨਫੋਰਸਮੈਂਟ ਨੇ, ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਏਜੰਟ ਜਿਹੜੇ ਨੇ US ਵੀਜ਼ਾ ਦੇਣ ਦੇ ਲਈ ਫੋਰਜ ਡਾਕੂਮੈਂਟ ਕਰਦੇ ਨੇ, ਦੂਸਰੇ ਅਨਸਕਰਪੂਲਸ ਮੀਨਸ। ਸਮ ਏਜੰਟਸ ਆਲਸੋ ਪ੍ਰੋਵਾਈਡ ਹਿਊਜ ਸਮਸ ਆਫ ਮਨੀ to visa applicants on commission basis to help them convince the embassy officials that they could afford their stay in the country ਕਿ ਬਈ ਉਹ ਉੱਥੇ ਵੀਜ਼ੇ ਵੇਲੇ ਉਹਨਾਂ ਦੇਖੋ ਜੀ ਸਾਡੇ ਇੰਨੇ ਨੇ, ਉਹਨਾਂ ਨੇ ਕਮਿਸ਼ਨ ਉਹਨਾਂ ਤੋਂ ਉਹਦੇ ਤੇ ਵੀ ਲੈਂਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜ਼ਰੂਰੀ ਵੀ ਹੈ ਫਰਾਡ ਬਾਹਰ ਆਣਾ, ਕਿਉਂਕਿ ਉੱਥੇ ਏਜੰਟਾਂ ਨੇ ਵੀ ਹੱਥ ਚੁੱਕੀ ਹੋਈ ਸੀ, ਚੁੱਕਦੇ ਭਾਅ ਕਿੱਥੇ ਲੈ ਗਏ। ਪਰ ਇਹ ਜਿਹੜੇ ਕ੍ਰਿਮੀਨਲਸ ਦਾ ਅਮਰੀਕਨ ਸੋਇਲ ਦੇ ਉੱਤੇ ਜਾਂ ਕੈਨੇਡਾ 'ਚ ਵੀ ਫੜੇ ਗਏ ਨੇ, 2 ਦਿਨ ਪਹਿਲਾਂ ਦੀ ਖਬਰ ਸੀ, ਅਸੀਂ ਨਹੀਂ ਸੀ ਉਹ ਡਿਸਕਸ ਕੀਤੀ। ਸੋ ਅਸੀਂ ਸਮਝਦੇ ਹਾਂ ਵੀ ਇਹ ਇਹਦੀ ਪੋਜ਼ਿਟਿਵ ਸਾਈਡ ਹੈ ਇਹ ਸਾਰੇ ਕੈਂਪੇਨ ਜੀ। ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।